ਗੁੜ ਨੂੰ ਪੰਜਾਬ ਦੀ ਸੁਗਾਤ ਆਖਿਆ ਜਾਂਦਾ ਹੈ। ਕਮਾਦ ਪੰਜਾਬ ਦੀ ਅਹਿਮ ਫਸਲ ਹੈ। ਇਸ ਫਸਲ ਤੋਂ ਗੁੜ ਬਣਾਇਆ ਜਾਂਦਾ ਹੈ। ਸ਼ੂਗਰ ਮਿਲਾਂ ਦੀ ਵਜ੍ਹਾ ਤੋਂ ਕਈ ਵਾਰੀ ਗੁੜ ਬਣਾਉਣ 'ਤੇ ਪਾਬੰਦੀ ਵੀ ਲੱਗੀ, ਪਰ ਗੁੜ ਹਮੇਸ਼ਾ ਤੋਂ ਬਣਦਾ ਆ ਰਿਹਾ ਹੈ। ਫਰਕ ਇਹ ਕਿ ਪਹਿਲੇ ਗੁੜ ਖਾਲਸ ਹੁੰਦਾ ਸੀ, ਪਰ ਅੱਜ ਕੱਲ੍ਹ ਗੁੜ ਨੂੰ ਸਫੈਦ ਬਣਾਉਣ ਲਈ ਕੈਮੀਕਲ ਇਸਤੇਮਾਲ ਕੀਤੇ ਜਾਂਦੇ ਹਨ, ਜਿਹਦੀ ਵਜ੍ਹਾ ਤੋਂ ਗੁੜ ਮੁਜ਼ਰੇ ਸਿਹਤ ਹੋ ਗਿਆ ਹੈ। ਇਸ ਵੀਡੀਓ ਵਿੱਚ ਅਸੀਂ ਇੱਕ ਹਕੀਮ ਸਾਹਿਬ ਦਾ ਇੰਟਰਵਿਊ ਪੇਸ਼ ਕਰਾਂਗੇ, ਜਿਨ੍ਹਾਂ ਸਾਨੂੰ ਪੁਰਾਣੇ ਦੌਰ ਦਾ ਗੁੜ ਅਤੇ ਹੁਣ ਦੇ ਦੌਰ ਦੇ ਗੁੜ ਦੇ ਬਾਰੇ ਦੱਸਿਆ। ਤਾਂ ਆਓ ਫਿਰ ਹਕੀਮ ਸਾਹਿਬ ਦਾ ਇੰਟਰਵਿਊ ਸੁਣਦੇ ਹਾਂ। ਜੀ ਅਸਲਾਮ ਵਾਲੇਕੁਮ ਵੀਵਰ, ਮੇਰੇ ਨਾਲ ਅੱਜ ਇੱਕ ਦੋਸਤ ਨੇ, ਉਹਨਾਂ ਕੋਲ ਕੁਐਸਚਨ ਕਰਾਂਗੇ ਅਸੀਂ ਕਿ ਅੱਜ ਕੱਲ੍ਹ ਗੁੜ ਕਿਸ ਤਰ੍ਹਾਂ ਬਣ ਰਿਹਾ ਹੈ ਅਤੇ ਪਹਿਲੇ ਕਿਵੇਂ ਬਣਦਾ ਸੀ, ਅਤੇ ਹੁਣ ਵਾਲੇ ਗੁੜ ਦੇ ਕੀ ਨੁਕਸਾਨ ਨੇ। ਅਸੀਂ ਗੁੜ ਚਿੱਟਾ ਵੇਖ ਕੇ ਲਈਏ ਜਾਂ ਕਾਲਾ ਵੇਖ ਕੇ ਲਈਏ ਜਾਂ ਕਿਹੜੇ ਕਲਰ ਦਾ ਲਈਏ। ਜੀ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਤੁਹਾਡੇ ਕੋਲੇ ਪੁੱਛਣਾ ਸੀ ਕਿ ਗੁੜ ਜਿਹੜਾ ਅੱਜ ਕੱਲ੍ਹ ਅਸੀਂ ਲੈਣ ਜਾਂਦੇ ਤਾਂ ਅਸੀਂ ਕਹਿੰਦੇ ਚਿੱਟਾ ਗੁੜ ਦਿਓ, ਤਾਂ ਅਸੀਂ ਉਹ ਜ਼ਿਆਦਾ ਪਸੰਦ ਕਰਨੇ ਆ। ਅਤੇ ਆਇਆ ਗੁੜ ਪਹਿਲੇ ਕਿਸ ਤਰ੍ਹਾਂ ਬਣਦਾ ਸੀ, ਹੁਣ ਕਿਵੇਂ ਬਣ ਰਿਹਾ, ਤੇ ਹੁਣ ਗੁੜ ਅਸੀਂ ਲਈਏ ਤੇ ਕਿਹੜੇ ਰੰਗ ਦਾ ਲਈਏ। ਬਿਸਮਿल्लाह रहमान रहीम। ਜਨਾਬ, ਜਿਹੜਾ ਪਹਿਲੇ ਗੁੜ ਬਣਦਾ ਸੀ ਨਾ, ਉਹ ਪਹਿਲੀ ਰੋਲ ਜਿਹੜੀ ਸੀ ਉਹ ਆ ਲੱਸੀ ਨਾਲ ਉਹਦਾ ਨਿਖਾਰ ਕਰਦੇ ਆ। ਅੱਛਾ, ਸਾਫ਼ ਕਰਦੇ ਆ ਲੱਸੀ ਪਾ ਕੇ ਜੀ ਜੀ। ਤੇ ਗੁੜ ਬਣਦਾ ਸੀ। ਲੱਸੀ ਜਿਹੜੀ ਅਸੀਂ ਘਰ ਬਣਾਉਣੇ ਆ, ਜਿਹੜੀ ਰਿੜਕੀ ਹੋਈ ਲੱਸੀ ਹਾਂਜੀ ਹੁੰਦੀ ਹੈ ਨਾ, ਹਾਂਜੀ, ਘਰ ਵਾਲੀ ਲੱਸੀ। ਗਾਰ ਵਾਲੀ ਲੱਸੀ ਸਹੀ, ਰਿੜਕੀ ਹੋਈ, ਜਿਹੜੀ ਚਾਟੀਆਂ ਚ ਰਿੜਕੀ, ਬਿਲਕੁਲ ਬਿਲਕੁਲ। ਉਹਦੇ ਨਾਲ ਨਿਖਾਰ ਕਰ ਤੇ ਗੁੜ ਬਣਦਾ ਸੀ। ਅੱਛਾ ਜੀ। ਉਸ ਤੋਂ ਬਾਅਦ ਅਗਲਾ ਗੁੜ ਨੂੰ ਜਿਹੜਾ ਨਾ ਪਹਿਲੇ ਲੱਸੀ ਨਾਲ ਤਿਆਰ ਹੁੰਦਾ ਸੀ। ਸਾਡੇ ਦੋਵੇਂ ਪੰਜਾਬ, ਲਹਿੰਦਾ ਚੜ੍ਹਦਾ ਪੰਜਾਬ, ਉਹਨਾਂ ਲਈ ਵੀ, ਨਿਊ ਜਨਰੇਸ਼ਨ ਲਈ ਬੜੀ ਅਜੀਬ ਗੱਲ ਹੈ। ਬਾਕੀ ਕੰਟੀਨਿਊ ਕਰਨੇ ਜੀ। ਅਗਲੀ ਜਿਹੜੀ ਸੀ ਮਰਲਾ, ਉਹਦੇ ਵਿੱਚ ਇਹ ਸੀ ਭਿੰਡੀ ਤੋਰੀ। ਅੱਛਾ ਅੱਛਾ ਅੱਛਾ। ਭਿੰਡੀ ਤੋਰੀ ਦੇ ਪੌਦੇ ਖੁਸ਼ਕ ਹੁੰਦੇ ਸੀ, ਪੌਦਾ ਅੱਛਾ ਅੱਛਾ। ਤੇ ਉਹ ਰੱਖ ਛੱਡਦੇ ਸੀ ਜ਼ਿਮੀਦਾਰ, ਤੇ ਉਹਨੂੰ ਰਾਤ ਨੂੰ ਬੇਵਣਾ ਪਾਣੀ ਚ, ਜਦੋਂ ਗੁੜ ਬਣਾਉਣਾ ਹੈ। ਹਾਂ, ਜਦੋਂ ਗੁੜ ਬਣਾਉਣਾ ਰਾਤ ਨੂੰ ਬੇਵਣਾ ਹੈ, ਤੇ ਉਹਨੂੰ ਵਿੱਚ ਪਾਉਣਾ ਪਾਣੀ ਨੂੰ। ਅੱਛਾ, ਪਾਣੀ ਨੂੰ ਪਾਉਣਾ ਹੈ ਤੇ ਉਹ ਨਿਖਾਰ ਕਰਨਾ ਹੈ। ਅੱਛਾ। ਉਹਨੂੰ ਆਂਦੇ ਸੀ ਜੀ ਪਿਓਰ ਗੁੜ ਜਿਹੜਾ ਹੈ। ਅੱਛਾ, ਯਾਨੀ ਉਹ ਸਵੇਰੇ ਉਹਦੇ ਚ ਗੁੜ, ਹਾਂਜੀ, ਉਹ ਪੱਤ ਵਿੱਚ ਪਾਣਾ ਨਾ, ਅੱਛਾ, ਤੇ ਉਹਦੀ ਮੈਲ ਸਾਫ਼ ਕਰਨੀ, ਉਹਨੂੰ ਨਿਖਾਰ ਬੇਸਿਕਲੀ ਉਹ ਭਿੰਡੀ ਦੇ ਜੜ ਨੇ, ਉਹ ਮੈਲ ਸਾਫ਼ ਕਰਨੀ, ਜਿਹੜੀ ਅੱਜ ਕੱਲ ਹੋ ਰਹੀ ਹੈ ਕਿਸੇ ਹੋਰ ਚੀਜ਼ ਨਾਲ। ਜੀ ਮੈਂ ਅੱਗੇ ਦੱਸਣਾ ਨਾ। ਅੱਛਾ। ਉਸ ਤੋਂ ਅਗਲਾ ਜਿਹੜਾ ਮਰਲਾ ਹੈ ਗੁੜ ਬਣਾਉਣ ਦਾ, ਫਿਰ ਆ ਗਿਆ ਨया ਅੰਦਾਜ਼ ਆ ਗਿਆ, ਜੋ ਸੋਡਾ ਬਾਈਕਾਰ ਪਾਉਣ ਲੱਗ ਪਏ। ਅੱਛਾ ਅੱਛਾ। ਸੋਡਾ ਬਾਈਕਾਰ ਪਾ ਕੇ ਉਹਦੇ ਨਾਲ ਨਿਖਾਰ ਕਰਤੇ ਤੇ ਉਹਨੂੰ ਜ਼ਰਾ ਸਫੈਦ ਕਰਤਾ, ਉਹਦਾ ਰੰਗ। ਇਹਨੂੰ ਬਾਈਕਾਟ ਨੂੰ ਮਿੱਠਾ ਸੋਡਾ ਵੀ ਕਹਿੰਦੇ, ਮਿੱਠਾ ਸੋਡਾ ਆਂਦੇ ਜੀ। ਤੇ ਉਹਦਾ ਜਿਹੜਾ ਹੈ ਉਹ ਅੰਗਰੇਜ਼ੀ ਨਾਂ ਹੈਗਾ ਹੈ, ਉਹ ਬਾਈਕਾਰ, ਸੋਡਾ ਬਾਈਕਾਰ ਹੋਵੇਗਾ। ਜੀ ਜੀ ਜੀ। ਉਸ ਤੋਂ ਬਾਅਦ ਅਗਲਾ ਮਰਲਾ ਆ ਗਿਆ, ਜਦੋਂ ਹੋਰ ਮਜ਼ੀਦ ਲੋਕ ਕਹਿਣ ਲੱਗ ਪਏ ਜੋ ਹੋਰ ਸਫੈਦ ਹੋਵੇ, ਗੁੜ ਸਾਫ਼ ਹੋਵੇ। ਉਸ ਤੋਂ ਬਾਅਦ ਉਹ ਰੰਗ ਕਾਟ ਪਾਉਣ ਲੱਗ ਪਏ। ਅੱਛਾ ਅੱਛਾ। ਰੰਗ ਕਾਟ ਜਿਹੜਾ ਹੈ, ਇਹ ਬੇਸਿਕਲੀ ਕੀ ਹੈ? ਬੇਸਿਕਲ ਇੱਕ ਕੈਮੀਕਲ ਹੈ। ਅੱਛਾ ਜੀ। ਜਿਹੜਾ ਪਹਿਲੇ ਧੋਬੀ ਜਿਹੜਾ ਕੱਪੜੇ ਧੋਂਦੇ ਆ ਤੇ ਉਹ ਇਹਨੂੰ ਸਾਫ਼ ਕਰਦੇ ਆ, ਉਹ ਕੱਪੜਿਆਂ ਦਾ ਉਹ ਦਾਗ ਦੂਰ ਕਰਨ ਵਾਸਤੇ, ਤੇ ਉਹਨੂੰ ਪਾਣੀ 'ਚ ਵੇਖ ਕੇ ਤੇ ਕੱਪੜੇ ਨੂੰ ਕੱਢਦੇ ਆ ਤੇ ਰੰਗ ਸਾਫ਼ ਹੋ ਜਾਂਦਾ। ਤੇ ਜਦੋਂ ਯਾਨੀ ਉਹ ਇੰਨਾ ਤੇਜ਼ ਹੈ, ਉਹ ਇੰਨਾ ਤੇਜ਼ ਹੈ ਤੇ ਉਹ ਕੈਮੀਕਲ ਚੀਜ਼ ਹੈ, ਤੇ ਉਹਨਾਂ ਉਹਦਾ ਨੁਕਸਾਨਦੇਹ ਹੈ। ਤੇ ਹੁਣ ਉਹ ਮੈਂ ਵੇਖਣਾ ਕਿਧਰੇ ਸੜਕ ਤੇ ਕਮਾਂਦ ਹੁੰਦੇ ਨੇ, ਤੇ ਉੱਥੇ ਗੁੜ ਨਿਕਲਦਾ ਪਿਆ ਹੁੰਦਾ ਹੈ, ਤੇ ਇੰਨਾ ਹਜੂਮ ਹੁੰਦਾ ਹੈ ਗੁੜ ਲੱਭਣ ਵਾਲਾ, ਜੋ ਗੁੜ ਵੀ ਬੜਾ ਫਰੈਸ਼ ਬਣ ਰਿਹਾ ਤੇ ਲੈ ਲਈਏ, ਫਰੈਸ਼ ਬਣ ਰਿਹਾ ਤੇ ਲੈ ਲਈਏ। ਮਗਰ ਉਹ ਰੰਗ ਕਾਟ ਪਾ ਕੇ ਹੁਣ ਉਸ ਤੋਂ ਅਗਾਂਹ ਵੀ ਕੈਮੀਕਲ ਆ ਗਏ ਨੇ, ਪਤਾ ਨਹੀਂ ਹੋਰ ਸ਼ਾਇਦ ਮਜ਼ੀਦ ਕੋਈ ਨਵੀਂ ਆਈਟਮ ਹੈਗੀ ਤੇ ਉਹਦੇ ਨਾਲ ਬਣਾਉਂਦੇ ਹੋਣ, ਤੇ ਲੋਕ ਇਸ ਨਜ਼ਰੀਏ ਨਾਲ ਲੈਂਦੇ ਨੇ ਜੇ ਸਾਡੇ ਸਾਹਮਣੇ ਬਣਦੇ ਆ। ਹੁਣ ਇਹ ਨਹੀਂ ਪਤਾ ਨਿਖਾਰ ਕਿਸ ਚੀਜ਼ ਨਾਲ ਕਰਦੇ ਪਏ ਨੇ। ਇਹ ਤੁਹਾਡੇ ਗੱਲਾਂ ਤੋਂ ਮਤਲਬ ਇਹ ਲਿਆ ਜਾ ਸਕਦਾ ਹੈ ਕਿ ਰੰਗ ਅਗਰ ਗੁੜ ਦਾ ਕਾਲਾ ਹੈ ਜਾਂ ਬਹੁਤ ਮੱਧਮ ਜਿਹਾ ਹੈ, ਹਾਂਜੀ, ਤੇ ਉਹ ਪ੍ਰੈਫਰ ਕਰੋ ਤੁਸੀਂ ਬਹੁਤ ਚਿੱਟਾ ਲੈਣ ਦੀ ਬਜਾਏ, ਉਹ ਤੁਹਾਡੇ ਵਾਸਤੇ, ਸਿਹਤ ਵਾਸਤੇ ਜ਼ਿਆਦਾ ਅੱਛਾ, ਮੁਫੀਦ ਜ਼ਿਆਦਾ। ਮਤਲਬ ਜਿੰਨਾ ਕੈਮੀਕਲ ਪੈਣਾ ਹੈ ਕਿਸੇ ਕਿਸਮ ਦਾ, ਉਹਨਾਂ ਉਹ ਚਿੱਟਾ ਹੁੰਦਾ ਜਾਣਾ, ਉਹਨਾਂ ਅੱਗੇ ਨੁਕਸਾਨ ਵੀ ਤਾਂ ਹੋਣਾ ਹੈ। ਇਹ ਤਾਂ ਸਾਫ਼ ਜ਼ਾਹਿਰ ਹੈਗੀ। ਤੇ ਸਰਦੀਆਂ ਦੇ ਵਿੱਚ ਸਾਡੇ, ਕਿਉਂਕਿ ਸ਼ਹਿਰਾਂ ਦੇ ਲੋਕ ਜਿਹੜੇ ਨੇ ਗੁੜ ਨੂੰ ਬਿਲਕੁਲ ਨਹੀਂ ਪਸੰਦ ਕਰਦੇ, ਸਰਦੀਆਂ ਦੇ ਵਿੱਚ ਗੁੜ ਕਿਸ ਮੈਡੀਸਨ ਜਾਂ ਕਿਸ ਵਜ੍ਹਾ ਤੋਂ, ਜਾਂ ਅੰਡੇ ਦੀ ਤਾਕਤ, ਜਾਂ ਕੀ ਤਾਕਤ ਰੱਖਦਾ ਹੈ ਗੁੜ ਜਿਹੜਾ, ਸਪੈਸ਼ਲੀ ਸਰਦੀਆਂ ਦੇ ਵਿੱਚ? ਗੁੜ ਜਿਹੜਾ ਹੈ ਨਾ ਜੀ, ਗਰਮ ਮਰਤੂਬ ਚੀਜ਼ ਹੈ। ਤੇ ਮੇਰੇ ਨਾਨਾ ਜੀ ਸਾਹਿਬ, ਉਹਨਾਂ ਲਿਖਿਆ ਸੀ ਇੱਕ ਕਿਤਾਬ ਵਿੱਚ ਗਰਮੀਆਂ ਦੇ ਹਵਾਲੇ ਨਾਲ,
ਜਿਹੜਾ ਆਦਮੀ ਜੂਨ ਤੇ ਜੁਲਾਈ 2 ਮਹੀਨੇ ਉਹ ਗੁੜ ਦਾ ਸ਼ਰਬਤ ਪੀਂਦਾ ਹੈ ਤੇ ਸਾਲ ਦੇ ਬਾਕੀ 12 ਮਹੀਨੇ ਤੇ 10 ਮਹੀਨੇ ਰਹਿ ਗਏ, 10 ਮਹੀਨੇ ਉਹਦੇ पेट 'ਚ दर्द और पेट ਦੀ ਕੋਈ ਮਰਜ਼ ਨਹੀਂ ਹੁੰਦੀ। वाह जी वाह। नादरीन ज़रा सुने गौर से। 10 ਮਹੀਨੇ ਉਹਦੇ पेट ਦੀ ਮਰਜ਼ ਜਾਂ पेट दर्द ਨਹੀਂ ਹੁੰਦਾ। ਕਿਉਂ? ਉਹਦੀ ਇਹ ਖਸੀਅਤ ਹੈ। ਤੇ ਜੂਨ ਔਰ ਜੁਲਾਈ ਤੇ ਹੁਣ ਕਿਉਂਕਿ ਨਵੀਂ ਪੌਦ ਹੈ ਉਹ ਗੁੜ ਦੇ ਨੇੜੇ ਨਹੀਂ ਜਾਂਦੀ, ਚੀਨੀ ਇਸਤੇਮਾਲ ਕਰਦੀ ਹੈ, ਇਹ ਮਸ਼ਰੂਬਾਤ ਵਗੈਰਾ ਜਿਹਦੇ 'ਚ ਕੈਮੀਕਲ ਨੇ ਤੇ ਸਿਹਤ ਵਾਸਤੇ ਉਹ ਮੁਜ਼ਰ ਨੇ ਤੇ ਉਹ ਧੜਾ ਧੜ ਇਸਤੇਮਾਲ ਹੋ ਰਹੇ ਨੇ ਤੇ ਗੁੜ ਦੇ ਪਾਸੇ ਨਹੀਂ ਜਾਣਾ, ਜਿਹਦੇ ਸਿਹਤਮੰਦੀ ਹੈ ਉਸ ਪਾਸੇ ਨਹੀਂ ਜਾਣਾ। ਆਪਣੇ ਨਾਨਾ ਜੀ ਦਾ ਨਾਂ ਦੱਸੋਗੇ ਹਕੀਮ, ਤੇ ਕਿਹੜੇ ਜ਼ਿਲ੍ਹੇ ਤੋਂ ਸਾਨੂੰ, ਤੇ ਪਾਕਿਸਤਾਨ ਬਣਨ ਤੋਂ ਪਹਿਲੇ ਜਾਂ ਬਾਅਦ ਚ ਥੋੜਾ ਜਿਹਾ ਤਾਰਫ। पाकिस्तान बनाए तो वो जी हकीम सन, हकीम मियाँ अब्दुर्रहमान, कुएं के बहावल। ਜ਼ਿਲ੍ਹਾ उस वेले साहिवाल सी, जी, जी। जिला उकाड़ा, तहसील दीपालपुर। ਅੱਛਾ ਜੀ, ਸਹੀ। उन्हें एक बुक च लिखा सी कि जेड़ा आदमी 2 महीने गुड़ दा शरबत गर्मी च पींदा है, 10 महीने उनके पेट च दर्द नहीं होगा। सही। ਹੁਣ नादरीन आपने सुना कि बात यह है कि कुछ उर्दू इसलिए बोल रहा हूँ कि कई लोगों को पंजाबी समझ नहीं आती। तो आज हमारा जो टॉपिक था वो गुड़ था। गुड़ कैसा होना चाहिए, कैसा खरीदना चाहिए, उम्मीद है आपको पता चल गया होगा। थैंक यू। देख के तू पिंड साडा शहर भुल जावेंगी, दूजे तीजे पन्नी सत्ती पिंड साडे आवेंगी, शहद नालों मिठे तैनू गन्ने मैं छुपावांगा, चल साडे पिंड तैनू छलियां चबावांगा। ਵੀਡੀਓ ਚੰਗੀ ਲੱਗੀ ਹੋਵੇ ਤਾਂ ਮਿਹਰਬਾਨੀ ਕਰਕੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ।